ਫੜਾ ਦੇਣੇ ਦੇਖ ਲੈ ਫਿਰ ਤੇਰੇ ਝੰਡੇ ਤੋਂ ਅਸੀਂ ਪਛਾਣ ਲਿਆ ਤੈਨੂੰ। ਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ। ਸਲਮਾਨ ਢਿੱਲੋਂ ਜੀ। ਇਹ ਹੈ ਜੀ ਥੜ ਜਿੱਥੇ ਸਲਮਾਨ ਤੇ ਰੌਕੀ ਦੇ ਅਕਸਰ ਤੁਸੀਂ ਟਿਕਟੌਕ ਦੇਖਦੇ ਹੋ। ਇੱਥੇ ਰੌਕੀ ਵੀ ਤੁਹਾਨੂੰ ਦਿਖਾਣੇ ਆ ਜੀ। ਜਿਉਂ ਦਾ ਮੂਡ ਠੀਕ ਹੈ ਤੇ ਦੇਖਾਂਗੇ ਦੇਖਾਂਗੇ ਜ਼ਰੂਰ ਜੀ ਹੁਣ ਆ ਬਹੁਤ ਬੈਠੋ। ਆ ਜਾਓ ਕੀ ਹਾਏ ਕਿੰਨੀ ਸੋਹਣੀ ਕਿੰਨੀ ਠੰਡੀ ਹਵਾ ਹੈ ਜੀ। ਅੰਬਾਂ ਦੀ ਛਾਂ ਹੋਵੇ। ਫਿਰਦੇ ਹੋ ਸ਼ਹਿਰਾਂ ਦੇ ਵਿੱਚ ਫਿਰ ਇਤਨੇ ਮੰਜਾ ਦਿਨ ਵੇਖੋ। ਮਜ਼ਾ ਆਇਆ। ਕਿੱਡਾ ਖੁੱਲਾ ਮੰਜਾ। ਬਚਪਨ ਦੇ ਅੰਬ ਆ ਗਏ ਨੇ ਛੋਟੇ ਬੜੇ ਅੰਬ ਸੀ। ਪਿੰਡ ਯਾਦ ਆਇਆ, ਚੱਕ ਚੁਹਾਣ ਯਾਦ ਆਇਆ, ਅੰਮ੍ਰਿਤਸਰ। ਹਾਂਜੀ ਹਾਂਜੀ ਬਿਲਕੁਲ ਜੀ। ਉੱਥੇ ਆ ਜਾ ਜਾਓ। ਕਿੰਨੇ ਸਾਰੇ ਰੁੱਖ ਸੀ ਆਪਣੇ ਨਾ ਰੁਈਆਂ ਪਾਰ ਅੰਬਾਂ ਦੀ ਖੇਤ ਹੁਣ ਤਾਂ ਫਿਰ ਸਾਰੇ ਫੁੱਲ ਹੀ ਤੋੜ ਕੇ ਰੱਖ ਲੈਣੇ ਥੇ। ਆਪਣਾ ਬਗੀਚਾ ਲੱਗਾ ਹੈ। ਕਿੰਨੀ ਸੋਹਣੀ ਠੰਡੀ ਹਵਾ ਵਾ। ਲੋ ਮਿੱਤਰੋ, ਪਹੁੰਚ ਚੁੱਕੇ ਹਾਂ ਅਸੀਂ ਇਸ ਵੇਲੇ ਸਲਮਾਨ ਢਿੱਲੋਂ ਸਾਹਿਬ ਕੋਲ। ਫੇਮਸ ਟਿਕਟਾਕਰ ਔਰ ਸਭ ਤੋਂ ਜ਼ਿਆਦਾ ਇਹਨਾਂ ਦੀ ਇੱਕ ਵੱਡੀ ਖੂਬੀ ਪੰਜਾਬੀ ਲਵਰਸ, ਆਪਣੀ ਧਰਤੀ ਨਾਲ ਜੁੜੇ ਹੋਏ ਲੋਕ ਔਰ ਆਪਣੇ ਜਿਹੜੇ ਜਾਨਵਰ ਹਨ, ਜਿਹੜੇ ਐਨੀਮਲਸ ਹਨ, ਅਸੀਂ ਹਮੇਸ਼ਾ ਸਾਰਿਆਂ ਨਾਲ ਪਿਆਰ ਕਰਦੇ ਹਾਂ। ਲੇਕਿਨ ਕੁਝ ਐਸਾ ਹੈ ਕਿ ਅਸੀਂ ਇਨਸਾਨਾਂ ਨਾਲ ਵੀ ਪਿਆਰ ਕਰਨਾ ਛੱਡ ਦਿੱਤਾ ਤੇ ਜਾਨਵਰਾਂ ਦੇ ਨਾਲ ਵੀ। ਤੇ ਇੱਕ ਵੱਡੀ ਮਿਸਾਲ ਸਲਮਾਨ ਹੈ, ਜਿਹੜੇ ਟਿਕਟੌਕ ਤੇ ਇਹਨਾਂ ਨੇ ਉਸ ਚੀਜ਼ ਨੂੰ ਪ੍ਰਮੋਟ ਕੀਤਾ ਔਰ ਬੜਾ ਚੰਗਾ ਲੱਗਾ। ਉਹਨਾਂ ਮਾਸੂਮਾਂ ਨਾਲ ਪਿਆਰ ਪਾਇਆ ਕਿ ਜਿਨ੍ਹਾਂ ਨੂੰ ਸਾਡੀ ਲੋੜ ਹੈ। ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਇਹਨਾਂ ਦੀ ਸਾਨੂੰ ਲੋੜ ਹਮੇਸ਼ਾ ਰਹੀ ਹੈ। ਇਨਸਾਨ ਤੇ ਜਾਨਵਰ ਦਾ ਸਾਥ ਜਦੋਂ ਦੀ ਕਾਇਨਾਤ ਬਣੀ ਹੈ, ਇਹ ਸਾਰੇ ਇਕੱਠੇ ਹੀ ਹਨ। ਇਨਸਾਨੀ ਖਨਾਸ ਇਨਸਾਨਾਂ ਦੇ ਜ਼ਿਹਨ ਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਿਆ ਕਿ ਕਾਇਨਾਤ ਸਾਰੀ ਸਾਡੀ ਹੈ। ਇਹ ਸਾਡੀ ਸਾਰੀ ਕਾਇਨਾਤ ਨਹੀਂ ਹੈ। ਇਹ ਹਰ ਸਾਹ ਲੈਂਦੀ ਜਿਹੜੀ ਵੀ ਕੋਈ ਚੀਜ਼ ਹੈ, ਜਿਹੜਾ ਵੀ ਕੋਈ ਜਾਨਵਰ ਹੈ, ਜਿਹੜਾ ਵੀ ਕੋਈ ਪਰਿੰਦਾ ਹੈ, ਇਸ ਕਾਇਨਾਤ ਤੇ ਉਤਨਾ ਹੀ ਉਸ ਦਾ ਹੱਕ ਹੈ ਜਿਤਨਾ ਮੇਰਾ ਇਸ ਕਾਇਨਾਤ ਤੇ ਜ਼ਿੰਦਾ ਰਹਿਣ ਦਾ ਹੱਕ ਹੈ। ਸੁਖਦੇਵ ਸਾਹਿਬ ਦਾ ਹੈ, ਸੁਖਵਿੰਦਰ ਸਾਹਿਬ ਦਾ ਹੈ, ਬੈਣ ਜੀ ਹੋਰਾਂ ਦਾ ਹੈ, ਸਲਮਾਨ ਦਾ ਹੈ। ਸੋ ਸਲਮਾਨ ਜੀ ਇਹਨਾਂ ਨੇ ਢਿੱਲੋਂ ਸਾਹਿਬ ਕੋਲ ਉਹਨਾਂ ਬਹਿ ਕੇ ਤੇ ਬੜਾ ਚੰਗਾ ਲੱਗ ਰਿਹਾ ਹੈ। ਉਸ ਥਾਂ ਤੇ ਬੈਠੇ ਹਾਂ ਜਿੱਥੇ ਇਹਨਾਂ ਦੇ ਮੁਖਤਲਿਫ ਟਿਕਟਾਕਸ ਇਹਨਾਂ ਦੀ ਬਣੀਆਂ ਹੀ ਹੁੰਦੀਆਂ ਤੇ ਇਹੀ ਉਹ ਥਾਂ ਹੈ। ਇਹ ਜਿੱਥੇ ਬੈਠੇ ਨੇ, ਪਿੱਛੇ ਕੈਮਰਾ ਸਾਡਾ ਆਪਣਾ ਇਹ ਥੜਾ ਹੈ ਔਰ ਗੁਲਾਬ ਦੇ ਫੁੱਲ ਬੜੇ ਹੀ ਸੋਹਣੇ ਮੰਜ਼ਰ ਪੇਸ਼ ਕਰ ਰਹੇ ਨੇ। ਤੇ ਤੁਸੀਂ ਦੱਸੋ ਅੱਪੜ ਕੇ ਪਹਿਲਾਂ ਕਿਵੇਂ ਦਾ ਲੱਗਿਆ? ਪਹਿਲਾਂ ਐ ਲੱਗਾ ਕਿ ਅਸੀਂ ਆਪਣੇ ਅੰਬਾਂ ਦੇ ਖੂਹ, ਅੰਬਾਂ ਵਾਲੇ ਖੂਹ ਤੇ ਆ ਗਏ। ਬਚਪਨ ਦੇ ਵਿੱਚ ਅੰਬਾਂ ਵਾਲੇ ਖੂਹ ਤੇ ਜਾਂਦੇ ਹੁੰਦੇ ਸਾਂ। ਰੋਈਓ ਪਾਰ ਸਾਡਾ ਖੂਹ ਸੀਗਾ ਤੇ ਉੱਥੇ ਬਹੁਤ ਸਾਰੇ ਅੰਬਾਂ ਦੇ ਰੁੱਖ ਹੁੰਦੇ ਸੀ। ਮੈਨੂੰ ਕਦੀ ਕਦੀ ਚੇਤਾ ਆਉਂਦਾ ਹੁੰਦਾ ਹੈ ਕਿ ਦਾਦੀ ਸਾਡੀ ਜਿਹੜੀ ਇਹਨੂੰ ਉੱਥੇ ਅਕਸਰ ਜਾਣਾ ਤੇ ਸਾਨੂੰ ਅੰਬ ਚੁਗਣ ਲਾ ਦਿੰਦੇ ਹੁੰਦੇ ਸੀ। ਤੇ ਮੈਨੂੰ ਬਸ ਇੰਨਾ ਕਿ ਧੁੰਦਰਾ ਧੁੰਦਰਾ ਯਾਦ ਹੈ। ਸੋ ਬੜੀ ਠੰਡੀ ਹਵਾ ਵਗ ਰਹੀ ਹੈ ਤੇ ਮੈਨੂੰ ਲੱਗਦਾ ਇਹੋ ਜਿਹੀ ਠੰਡੀ ਹਵਾ ਤੇ ਏਸੀ ਦੀ ਵੀ ਨਹੀਂ ਹੈਗੀ। ਵਾਹ ਵਾਹ। ਮਨ ਖੁਸ਼ ਹੋ ਗਿਆ। ਸੁਖਦੇਵ ਜੰਡ ਸਾਹਿਬ ਜੀ, ਇੱਥੇ ਅਸੀਂ ਅੰਬ ਦੇ ਦਰਖਤ ਦੇ ਥੱਲੇ ਬੈਠੇ ਆ। ਕੋਲ ਦੋ ਨਹਿਰਾਂ ਚੱਲ ਰਹੀਆਂ ਹੈਗੀਆਂ, ਬੜੀਆਂ ਵੱਡੀਆਂ ਵੱਡੀਆਂ। ਆਪਣੇ ਰਾਜਸਥਾਨ ਫੀਡਰ ਜਾਂ ਜਿਹੜੀ ਫਿਰੋਜ਼ਪੁਰ ਫੀਡਰ ਆ, ਉਹਨਾਂ ਨਾਲੋਂ ਦੁਗਣੀਆਂ ਚੌੜੀਆਂ। ਉਹ ਜਿਸ ਤਰ੍ਹਾਂ ਉਹ ਪੈਰਲਲ ਨਹਿਰਾਂ ਚੱਲਦੀਆਂ, ਇਸ ਤਰ੍ਹਾਂ ਇਹ ਦੋਵੇਂ ਪੈਰਲਲ ਚੱਲ ਰਹੀਆਂ। ਤੇ ਇਹਨਾਂ ਦੀ ਬਸਤੀ ਦਾਨਿਸ਼ਮੰਦਾਂ ਜਿਹੜੀ ਹੈਗੀ ਬਿਲਕੁਲ ਨਹਿਰ ਦੇ ਕਿਨਾਰੇ ਤੇ ਆ। ਉੱਥੋਂ ਹਾਰਡਲੀ 10-15-20 ਗਜ ਵੱਲ ਥਾਂ ਅਸੀਂ ਚੱਲ ਕੇ ਤੇ ਆਡੇ ਅੱਡ ਆ ਕੇ ਦੇ ਇੱਥੇ ਦਰਖਤ ਦੇ ਥੱਲੇ ਬੈਠੇ ਅੰਬ ਦੇ। ਬਹੁਤ ਹੀ ਵਧੀਆ ਲੱਗ ਰਿਹਾ। ਜਿਵੇਂ ਗੁਰਚਰਨ ਨੇ ਕਿਹਾ ਕਿ ਉਹ ਸਾਡਾ ਅੰਬਾਂ ਵਾਲਾ ਬਾਗ ਜਿਹੜਾ ਸੀ ਉਹਦਾ ਜੀ ਮਤਲਬ ਕੋਈ ਕਿੱਲੇ 1.5 ਕਿੱਲੇ ਦੇ ਵਿੱਚ ਸੀਗਾ। ਤੇ ਅਸੀਂ ਉੱਥੇ ਜਾ ਕੇ ਤੇ ਮਤਲਬ ਜਿਹੜੇ ਗਰਮੀਆਂ ਦੇ ਦਿਨ ਹੁੰਦੇ ਸੀ ਨਾ, ਉਹ ਤੇ ਬਹੁਤੇ ਮਜ਼ੇਦਾਰ ਹੁੰਦੇ ਸੀ ਨਾ। ਅਸੀਂ ਉੱਥੇ ਮੰਜੀਆਂ ਵੀ 2-3 ਰੱਖੀਆਂ ਹੁੰਦੀਆਂ ਸੀ। ਉੱਥੇ ਮੰਜੀਆਂ ਦੇ ਉੱਤੇ ਜਾ ਕੇ ਬਹਿਣਾ ਤੇ ਦਰਖਤ ਅੰਬਾਂ ਦੇ ਜਿਹੜੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਚੜ੍ਹ ਕੇ ਤੇ ਕਈ ਵਾਰੀ ਉੱਥੇ ਖੇਡਣਾ। ਹਾਂ, ਜਿੱਦਾਂ ਬੱਚੇ ਹੁੰਦੇ। ਹਾਂਜੀ, ਤੇ ਬਹੁਤ ਹੀ ਵਧੀਆ ਲੱਗਦਾ ਸੀ। ਤੇ ਉਹੀ ਫੀਲਿੰਗ ਜਿਹੜੀ ਹੈਗੀ ਆ ਉਹ ਇੱਥੇ ਆ ਰਹੀ ਆ। ਤੇ ਬਾਕੀ ਇੱਥੇ ਆ ਕੇ ਜਿੱਥੇ ਵੀ ਗਏ ਆ, ਸਲਮਾਨ ਢਿੱਲੋਂ ਵਰਗੇ ਜਿਹੜੇ ਦੋਸਤ ਮੁਹੱਬਤੀ ਮਿਲੇ ਆ, ਬਹੁਤ ਹੀ ਮਜ਼ਾ ਆਇਆ ਸਾਰਿਆਂ ਨੂੰ ਮਿਲ ਕੇ। ਤੇ ਇਹਨਾਂ ਦੇ ਢਿੱਲੋਂ ਜਿਹੜੀ ਸਬਕਾਸਟ ਲੱਗਦੀ, ਮੇਰੇ ਕੈਨੇਡਾ ਦੇ ਵਿੱਚ ਦੋਸਤ ਗੁਰਨਾਮ ਸਿੰਘ ਢਿੱਲੋਂ ਹੈਗੇ ਆ, ਪੰਜਾਬੀ ਲਵਰ ਹੈਗੇ ਪੰਜਾਬੀ ਭਾਸ਼ਾ ਦੇ। ਉਹ ਪੰਜਾਬੀ ਪੜ੍ਹਾਉਂਦੇ ਵੀ ਉੱਥੇ ਸ਼ਨੀਵਾਰ ਦੀਆਂ ਕਲਾਸਾਂ ਐਤਵਾਰ ਵਾਲੀਆਂ 'ਚ।
ਤੇ ਢਿੱਲੋਂ ਹੋਏ, ਸੰਧੂ ਹੋਏ, ਬਰਾੜ ਹੋਏ, ਜੋ ਵੀ ਆਪਾਂ ਸਬ ਕਾਸਟਾਂ ਵੀ ਸਾਂਝੀਆਂ ਦੇ ਸਾਰੇ ਭਰਾ ਹੈਗੇ ਆ ਤੇ ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਆ ਕੇ। ਢਿੱਲੋਂ ਸਾਹਿਬ ਪਹਿਲਾ ਇੰਪ੍ਰੈਸ਼ਨ, ਪਹਿਲੀ ਦੱਖ ਆਇਆਂ ਦੀ ਪ੍ਰਾਹੁਣਿਆਂ ਦੀ ਜੀ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਵਜ਼ਾਹਤ ਨਹੀਂ ਕੀਤੀ ਜਾ ਸਕਦੀ ਨਾ। ਹਾਂ ਕਿ ਹੁਣ ਮੈਨੂੰ ਸਿੱਖ ਭਰਾ ਜਿਹੜੇ ਹੈ ਨੇ, ਮੈਨੂੰ ਸ਼ੁਰੂ ਤੋਂ ਬਹੁਤ ਜ਼ਿਆਦਾ ਉਹਨਾਂ ਨਾਲ ਪਿਆਰ ਹੈ, ਹਾਂ ਕਿਉਂਕਿ ਇਹਨਾਂ ਦੀ ਪੱਗਾਂ ਨੂੰ ਸਲਾਮ ਹੈ। ਇਹ ਇਹਨਾਂ ਦੀ ਪੱਗਾਂ ਨਹੀਂ ਹੁੰਦੀਆਂ, ਇਹਨਾਂ ਦੇ ਸਿਰ ਤੇ ਤਾਜ ਹੁੰਦੇ ਆ, ਬਹੁਤ ਚੰਗੇ ਲੱਗਦੇ ਆ। ਤੇ ਯਕੀਨ ਜਾਣੋ ਮੈਂ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਜੁੜਿਆ ਹੋਇਆ ਸਿੱਖ ਭਰਾਵਾਂ ਨਾਲ, ਆਪਣੇ ਜਿਹੜੇ ਇੰਡੀਆ ਵਿੱਚ ਰਹਿੰਦੇ ਆ। ਪਰ ਮੈਂ ਅਲਫਾਜ਼ ਨਹੀਂ ਮੇਰੇ ਕੋਲ ਹੈ, ਮੈਂ ਦੱਸ ਨਹੀਂ ਸਕਦਾ ਕਿ ਜਿੰਨੀ ਮੈਨੂੰ ਚਾਅ ਚੜਿਆ, ਜਿੰਨਾ ਮੈਨੂੰ ਖੁਸ਼ੀ ਹੋਈ ਹੈ ਕਿ ਮੇਰੇ ਸਿੱਖ ਭਰਾ ਜਿਹੜੇ ਹੈ ਨੇ, ਸਰਦਾਰ ਨੇ ਜਿਹੜੇ, ਅੱਲਾ ਕਰੇ ਇਹਨਾਂ ਦੀ ਸਰਦਾਰੀ ਹਮੇਸ਼ਾ ਇਹਨਾਂ ਦੇ ਸਰਦਾਰ ਤੇ ਕਾਇਮ ਰਵੇ, ਇਹ ਆਏ ਨੇ ਤੇ ਯਕੀਨ ਜਾਣੋ ਮੈਂ ਦੱਸ ਨਹੀਂ ਸਕਦਾ ਕਿ ਜਿੰਨੀ ਮੈਨੂੰ ਖੁਸ਼ੀ ਗਾਰਡਨ ਹੋ ਗਿਆ ਜੀ, ਦਿਲ ਗਾਰਡਨ ਹੋ ਗਿਆ। ਮੇਰੀਆਂ ਮਾਵਾਂ ਆਈਆਂ ਨੇ ਤੇ ਮੇਰੇ ਬਾਪੂ ਵਰਗੇ ਪਿਆਰੇ ਲੋਕ ਆਏ ਨੇ, ਮੈਨੂੰ ਬਹੁਤ ਚਾਅ ਚੜਿਆ ਜੀ। ਮੈਂ ਦੁਆ ਕਰਾਂਗੇ ਹਮੇਸ਼ਾ ਖੁਸ਼ ਰਹਿਣ, ਆਬਾਦ ਰਹਿਣ ਤੇ ਇਨਸ਼ਾਅੱਲਾ ਮਜ਼ੀਦ ਆਪਾਂ ਗੱਲਬਾਤ ਕਰਦੇ ਰਹਾਂਗੇ। ਅੱਜ ਦਾ ਦਿਨ ਗੁਜ਼ਰੇਗਾ ਜੀ ਸਲਮਾਨ ਢਿੱਲੋਂ ਤੇ ਸਲਮਾਨ ਢਿੱਲੋਂ ਦੇ ਦੋਸਤ ਰਾਕੀ ਦੇ ਨਾਲ। ਰੌਕੀ ਆਇਆ। ਹੈਲੋ ਰੋਕੀ ਭਾਈ, ਤੁਹਾਡੇ ਲਾ ਕੇ ਛਾਇਆ ਪਿਆ ਸੋਹਣੇ ਕਾਕੇ, ਇਹ ਵੀ ਰੌਕੀ ਢਿੱਲੋਂ ਹੈ। ਹਾਂ ਕਹਿ ਸਕਦੇ ਐਕਚੁਅਲੀ ਨਾ ਜੀ, ਜਿਵੇਂ ਭਾਈ ਜੀ ਸਾਡੇ ਕਹਿੰਦੇ ਪਏ ਸੀ, ਹੁਣ ਜਾਨਵਰ ਨੇ ਨਾ, ਅਸੀਂ ਜਾਨਵਰਾਂ ਨੂੰ ਆਪਸ ਵਿੱਚ ਪਿਆਰ ਕਰਦੇ ਹਾਂ, ਟ੍ਰੇਨ ਦਿੰਦੇ ਆ, ਖੁਰਾਕਾਂ ਖਵਾਉਣੇ ਲੜਾਉਣ ਵਾਸਤੇ, ਠੀਕ ਹੈ। ਅਸੀਂ ਲੋਕਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਇਹਨੂੰ ਟ੍ਰੇਨ ਕੀਤਾ ਕਿ ਕਦੇ ਲੋਕੀ ਉਹਨੂੰ ਲੜਾਉਂਦੇ ਨੇ, ਜਾਨਵਰਾਂ ਨੂੰ ਆਪਸ ਵਿੱਚ ਲੜਾਉਂਦੇ ਨੇ। ਨਹੀਂ ਲੜਾਉਣਾ ਚਾਹੀਦਾ, ਖਤਰਨਾਕ ਅਮਲ ਹੁੰਦਾ। ਮੇਰੇ ਰਿਸ਼ਤੇਦਾਰ ਆਪਣੇ ਸਾਰੇ ਲੜਾਉਂਦੇ ਨੇ। ਸਾਰੀ ਕੋਣੀ ਕੁੱਤਿਆਂ ਦਾ ਰਹਿੰਦਾ ਬੱਚਾ। ਰਾਕੀ ਤੇਰੇ ਕੋਲ ਬਹਿ ਜਾਵਾਂ ਮੈਂ? ਓਏ ਇਹ ਜੀ ਬੜਾ ਇਨੋਸੈਂਟ ਹੈਗਾ, ਇਹ ਨਾ ਕੁਝ ਨਹੀਂ, ਪਿਆਰ ਵਾਲਾ ਹੈਗਾ। ਬਹੁਤ ਪਿਆਰਾ, ਮੈਂ ਤੇ ਬਹੁਤ ਟਿਕ ਟਾਕ ਤੇ ਦੇਖਦਾ। ਬੈਨ ਬਾਰਕ ਹਾਂ ਸਾਡੇ ਕੋਲ ਨਾ ਘਰ ਜੀ ਜੀ ਤਕਰੀਬਨ 13 ਸਾਲ ਜਰਮਨ ਸ਼ੈਫਰਡ ਸੀ। ਜੀ ਜੀ ਬਜ਼ੁਰਗ ਹੋ ਗਿਆ, ਫਿਰ 12-13 ਸਾਲ ਉਮਰ ਹੋ ਗਈ ਹੈ। ਇਹ ਗੁੱਸਾ ਕਰ ਜਾਣਾ ਜੀ ਹਲੇ। ਉਹ ਵੀ ਪਿਆਰ ਸੀ ਨਾ ਮੇਰੀ। ਦੇਖ ਠੀਕ ਹੈ। ਆ ਤੁਹਾਡਾ ਘਰ ਹੈ ਨਾ, ਕਿਆ ਤੇਰੀ ਮੈਂ ਵੀਡੀਓ ਤੋਂ ਦੇ ਪਰਾਂ ਆਵਾਜ਼ ਸੁਣ ਜਾਣੀ ਮੇਰੀ। ਹਾਂ ਤੇ ਕਾਰ ਕਿੰਨਾ ਸਕੂਟਰ ਦੀ ਉਹਨੇ